व्यूअर्स वेलकम बैक इन प्रोग्राम जी डॉक्टर साहब अगले इशू तो पहला ਅਸੀਂ ਦਰਸ਼ਕਾਂ ਤੇ ਸਰੋਤਿਆਂ ਦਾ ਦਸੀਏ व्यूअर्स ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇਣਾ ਚਾਹੁੰਦੇ ਹਾਂ ਕਿ ਜੋ ਸਾਡੇ ਪ੍ਰੋਗਰਾਮ ਦਾ ਸਮਾਂ ਸੀਮਾ ਹੈ 8:30 ਤੋਂ ਲੈ ਕੇ 9 ਵਜੇ ਤੱਕ ਹੈ। ਸੋ ਕੀਪ ਵਾਚਿੰਗ ਟੀਵੀ 84। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ ਅਗਲੇ ਇਸ਼ੂ ਤੇ ਤੁਹਾਡੇ ਵਿਚਾਰ ਜਾਣਨੇ ਚਾਹਾਂਗੇ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਜਦੋਂ ਅਸੀਂ ਹਮਸਾਏ ਦੀ ਗੱਲ ਕਰਦੇ ਹਾਂ ਤੇ ਜ਼ਾਹਰ ਹੈ ਕਿ ਜਦੋਂ ਅਸੀਂ ਖਾਲਿਸਤਾਨ ਜਿਹੜਾ ਕਿ ਭਾਰਤੀ ਕਬਜ਼ੇ ਥੱਲੇ ਹੈ, ਇੰਡੀਅਨ ਆਕੂਪਾਈਡ ਪੰਜਾਬ ਔਰ ਉਸ ਦੇ ਨਾਲ ਲੱਗਦੇ ਸਿੱਖ ਮੈਜੋਰਟੀ ਏਰੀਏ ਤੇ ਅਸੀਂ ਭਵਿੱਖ ਦੀ ਮੁਸਤਕਬਲ ਦੀ ਗੱਲ ਕਰਦੇ ਹਾਂ, ਪਾਕਿਸਤਾਨ ਪ੍ਰਤੀ ਇੱਕ ਪਿਆਰ, ਇੱਕ ਦੋਸਤੀ, ਇੱਕ ਹਮਦਰਦੀ ਦਾ ਇਜ਼ਹਾਰ ਕਰਦੇ ਹਾਂ ਔਰ ਉਸ ਦੀ ਬਹੁਤ ਸਾਰੀ ਰੈਸੀਪਰੋਸਿਟੀ ਜਿਹੜੀ ਹੈ ਉਹ ਸਾਡੇ ਪਾਕਿਸਤਾਨੀ ਭਰਾਵਾਂ ਭੈਣਾਂ ਵੱਲੋਂ ਜ਼ਰੂਰ ਮਿਲਦੀ ਹੈ। ਹਾਲਾਂਕਿ ਹਕੂਮਤ ਲੈਵਲ ਦੇ ਉੱਤੇ ਅਜੇ ਸਟੈਪ ਬਾਈ ਸਟੈਪ ਹੀ ਗੱਲ ਅੱਗੇ ਤੁਰ ਰਹੀ ਹੈ। ਅਜੇ ਤੱਕ ਰਿਲੀਜੀਅਸ ਮੁੱਦਿਆਂ ਤੇ ਜ਼ਰੂਰ ਉਹ ਭਾਵੇਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੁਣ ਚਾਣਾ ਹੋਏ ਜਾਂ ਹੁਣ ਕਰਤਾਰਪੁਰ ਕੋਰੀਡੋਰ ਦੇ ਮਾਮਲੇ 'ਚ ਜਿਵੇਂ ਇਮਰਾਨ ਖਾਨ ਔਰ ਦੀ ਹਕੂਮਤ ਨੇ ਸਿੱਖਾਂ ਵੱਲ ਪਿਆਰ ਦਾ, ਦੋਸਤੀ ਦਾ ਹੱਥ ਵਧਾਇਆ, ਉਹਨਾਂ ਨੇ ਤਾਂ ਇਸ ਬਹਾਨੇ ਭਾਰਤ ਵੱਲ ਹੀ ਵਧਾਇਆ, ਪਰ ਉਹਨਾਂ ਨੇ ਆਪਣੀ ਔਕਾਤ ਦਿਖਾ ਦਿੱਤੀ। ਪਰ ਮੈਂ ਕਈ ਵਾਰ ਇਹ ਗੱਲ ਮੈਨੂੰ ਥੋੜ੍ਹੇ ਬੌਦਰ ਵੀ ਕਰਦੀ ਹੈ, ਥੋੜ੍ਹੀ ਮੈਂ ਸਮਝਣ ਦੀ ਕੋਸ਼ਿਸ਼ ਵੀ ਕਰਦਾ ਕਿ ਪਾਕਿਸਤਾਨ ਦਾ ਦੂਸਰਾ ਗੁਆਂਢੀ ਅਫਗਾਨਿਸਤਾਨ, ਜਿਹੜਾ ਅਫਗਾਨਿਸਤਾਨ ਜ਼ਾਹਰ ਹੈ ਕਿ ਇਸਲਾਮ 'ਚ ਯਕੀਨ ਰੱਖਣ ਵਾਲਿਆਂ ਦੀ ਮੈਜੋਰਿਟੀ ਹੈ ਜੀ, ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਪਾਕਿਸਤਾਨ ਦੇ ਆਪਣੇ ਸੂਬਿਆਂ 'ਚੋਂ ਜਿਹੜਾ ਇੱਕ ਸੂਬਾ ਜਿਸ ਦਾ ਨਾਂ ਕਦੇ ਨਾਰਥ ਵੈਸਟ ਫਰੰਟੀਅਰ ਪ੍ਰੋਵਿੰਸ ਸੀ, ਖੈਬਰ ਪਖਤੂਨਖਵਾ ਹੈ, ਹੁਣ ਉੱਥੇ ਪਖਤੂਨ ਮੂਲ ਦੇ ਜਿਹੜੇ ਨੇ ਉਹ ਜ਼ਿਆਦਾ ਮੈਜੋਰਿਟੀ 'ਚ ਰਹਿੰਦੇ ਨੇ। ਇਸ 'ਚ ਵੀ ਕੋਈ ਸ਼ੱਕ ਨਹੀਂ ਕਿ ਪਾਕਿਸਤਾਨ ਦੀ ਫੌਜ ਜਿਸ ਦੇ ਵਿੱਚ ਭਾਵੇਂ ਲੋਅਰ ਲੈਵਲ 'ਤੇ ਤਾਂ ਡਿਸਕ੍ਰਿਮੀਨੇਸ਼ਨ ਲਾਈਨ ਸਾਡੇ 'ਚ ਵੀ ਹੁੰਦੀ ਹੈ, ਕਈ ਵਾਰੀ ਪੇਂਡੂ ਤੇ ਸ਼ਹਿਰੀ 'ਚ ਹੀ ਹੁੰਦੀ ਹੈ, ਜ਼ਿਲ੍ਹਿਆਂ 'ਚ ਵੀ ਵੰਡਿਆ ਹੁੰਦਾ ਹੈ। ਮਾਝਾ ਮਾਲਵਾ ਦੁਆਬੇ ਦੇ ਲੋਕਾਂ ਬਾਰੇ ਅਸੀਂ ਸਾਰੇ ਚੁਟਕਲੇ ਜਾਂ ਇੱਕ ਦੂਜੇ ਪ੍ਰਤੀ ਹੋਰ ਵੀ ਗੱਲਾਂ ਕਰਦੇ ਜੀ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਅਸੀਂ ਪਾਕਿਸਤਾਨੀ ਫੌਜ ਦੀ ਗੱਲ ਕਰਦੇ ਹਾਂ ਉਸ 'ਚ ਪੰਜਾਬੀਆਂ ਤੋਂ ਬਾਅਦ ਦੂਸਰੀ ਵੱਡੀ ਗਿਣਤੀ ਪਠਾਣਾਂ ਦੀ ਹੈ ਔਰ ਉਹਨਾਂ ਦੇ ਜਰਨੈਲ ਵੀ ਉਹ ਬਣੇ ਨੇ, ਜਨਰਲ ਉਹ ਅਯੂਬ ਖਾਨ ਹੋਏ, ਯਹੀਆ ਖਾਨ ਹੋਏ। ਤੇ ਜੇ ਅਸੀਂ ਸਿਵਲ ਦੇ ਵਿੱਚ ਵੀ ਦੇਖੀਏ ਵੀ ਅੱਜ ਇਮਰਾਨ ਖਾਨ ਉਹਨਾਂ ਦਾ ਸੰਬੰਧ ਵੀ ਜਿਹੜਾ ਉਹ ਨਿਆਜ਼ੀ ਮੂਲ ਦੇ ਪਠਾਨ ਨੇ। ਸੋ ਜ਼ਾਹਰ ਹੈ ਵੀ ਜਦੋਂ ਅਸੀਂ ਇਸ ਸਾਰੇ ਸਟਰਕਚਰ ਨੂੰ ਦੇਖਦੇ ਹਾਂ ਕਿ ਪਾਕਿਸਤਾਨ ਮੁਲਕ ਦੇ ਵਿੱਚ ਹਾਲਾਂਕਿ ਹੋਰ ਮਤਭੇਦ ਲੋਅਰ ਲੈਵਲ ਤੇ ਹੁੰਦੇ ਨੇ, ਥੋੜਾ ਬਹੁਤ ਉਹ ਹਮੇਸ਼ਾ ਟੱਬਰਾਂ 'ਚ ਵੀ ਹੁੰਦਾ, ਲੇਕਿਨ ਮੈਨੂੰ ਇਹ ਹਮੇਸ਼ਾ ਇਹ ਲੱਗਦਾ ਹੈ ਵੀ ਅਫਗਾਨਿਸਤਾਨ ਜਿਹੜਾ ਪਾਕਿਸਤਾਨ ਦਾ ਗੁਆਂਢੀ ਮੁਲਕ ਹੈ, ਇਸਲਾਮਿਕ ਮੁਲਕ ਹੈ ਔਰ ਜਿਸ ਮੂਲ ਦੇ ਲੋਕ ਦੋਨੋਂ ਪਾਸੇ ਨੇ, ਜਦੋਂ ਅਸੀਂ ਇਹਨਾਂ ਚਾਰ ਸੂਬਿਆਂ ਤੋਂ ਇਲਾਵਾ ਖੈਬਰ ਪਖਤੂਨਖਵਾ ਤੋਂ ਏਜੰਸੀ ਏਰੀਆ ਦੇਖਦੇ ਹਾਂ ਤਾਂ ਹੁਣ ਸ਼ਾਇਦ ਜਿਹੜਾ ਉਹ ਵੀ ਖੈਬਰ ਪਖਤੂਨਖਵਾ 'ਚ ਮਿਲਾ ਦਿੱਤਾ ਗਿਆ ਹੈ ਜਾਂ ਮਿਲਾਉਣ ਦਾ ਮਤਾ ਹੋਇਆ ਹੈ, ਕਿੰਨੀ ਪ੍ਰੈਕਟੀਕੈਲਿਟੀ ਹੈ ਮੈਂ ਉਹਨੂੰ ਫੋਲੋ ਨਹੀਂ ਕੀਤਾ। ਉਹਨਾਂ ਦੇ ਵਿੱਚ ਉਹ ਸਾਰੇ ਹੀ ਏਰੀਆ, ਉਹ ਭਾਵੇਂ ਬਿਜੌੜ ਹੋਏ, ਭਾਵੇਂ ਖੈਬਰ ਹੋਏ, ਨਾਰਥ ਵਜ਼ੀਰਿਸਤਾਨ, ਸਾਊਥ ਵਜ਼ੀਰਿਸਤਾਨ, ਔਰਕਜ਼ਾਈ, ਇਹ ਸਾਰੇ ਏਰੀਏ ਇਹ ਵੀ ਜਿਹੜੇ ਨੇ ਪਠਾਨ ਮੈਜੋਰਿਟੀ ਨੇ ਔਰ ਜਿਹੜੇ ਨੇ ਉਹ ਪਾਕਿਸਤਾਨ ਦੇ ਨਾਲ ਇਹਨਾਂ ਦਾ ਇਲਹਾਕ ਰਿਹਾ ਸਾਰੇ ਪੀਰੀਅਡ ਤੋਂ। ਔਰ ਜਦੋਂ ਇਹ ਠੀਕ ਹੈ ਕਿ ਸੋਵੀਅਤ ਯੂਨੀਅਨ ਦੇ ਪੀਰੀਅਡ 'ਚ ਅਫਗਾਨਿਸਤਾਨ ਜਿਹੜਾ ਹੈ ਉਹ ਸੋਵੀਅਤ ਜਿਹੜਾ ਉਸ ਪ੍ਰਭਾਵ ਦੇ ਥੱਲੇ ਗਿਆ, ਇਹੀ ਰੀਜ਼ਨ ਸੀ ਕਿ ਸੋਵੀਅਤ ਯੂਨੀਅਨ ਨੇ ਜਿਵੇਂ ਚੈਕੋਸਲੋਵਾਕੀਆ ਜਾਂ ਹੰਗਰੀ ਜਾਂ ਪੋਲੈਂਡ ਦੇ ਨਾਲ ਟ੍ਰੀਟੀਜ਼ ਕੀਤੀਆਂ ਸੀ, ਫਿਰ ਉਸ ਬਹਾਨੇ ਨਾਲ ਉਹਨਾਂ ਦੇ ਉੱਤੇ ਉਹਨਾਂ ਨੇ ਆ ਕੇ ਕਬਜ਼ਾ ਕੀਤਾ। ਅਫਗਾਨਿਸਤਾਨ ਜਿਹੜਾ ਹੈ 1979 ਦੇ ਵਿੱਚ ਸੋਵੀਅਤ ਯੂਨੀਅਨ ਨੇ ਉਹਨਾਂ ਟ੍ਰੀਟੀਜ਼ ਦਾ ਸਹਾਰਾ ਲੈ ਕੇ ਆਪਣੀ ਫੌਜ ਜਿਹੜੀ ਆ ਉੱਥੇ ਲਿਆ ਕੇ ਬਿਠਾ ਦਿੱਤੀ। ਨਜ਼ੀਬੁੱਲਾ ਔਰ ਦੂਜੇ ਬਾਅਦ ਦੇ ਵਿੱਚ ਉਹਨਾਂ ਦੇ ਹੀ ਪਪਟ ਬਣ ਕੇ ਜਿਹੜੇ ਨੇ ਉਹ ਕੰਮ ਕਰਦੇ ਰਹੇ। ਲੇਕਿਨ ਇਸ ਸਾਰੇ ਦੌਰ 'ਚ ਮੈਂ ਹੁਣ ਬਹੁਤ ਬੈਕ ਦੀ ਹਿਸਟਰੀ 'ਚ ਨਹੀਂ ਜਾਵਾਂਗਾ ਕਿ ਇੱਕ ਪਾਸੇ ਅਸੀਂ ਜਦੋਂ ਗੱਲ ਕਰਦੇ ਹਾਂ ਉਸ ਖਾਧਾ ਪੀਤਾ ਲਾਏ ਦਾ ਰਹਿੰਦਾ ਅਹਿਮਦ ਸ਼ਾਹ ਦਾ, ਸੋ ਜ਼ਾਹਰ ਹੈ ਕਿ ਉਦੋਂ ਕੋਈ ਇਹ ਮਜ਼ਹਬ ਦੀ ਲਾਈਨ ਨਹੀਂ ਸੀ। ਜਿਹੜੇ ਦਰਾ ਖੈਬਰ ਤੋਂ ਪਾਰ ਤੋਂ ਆਉਂਦੇ ਸੀ, ਉਹ ਭਾਵੇਂ ਮਹਿਮੂਦ ਗਜ਼ਨਵੀ ਆਇਆ ਜਾਂ ਬਾਅਦ ਦੇ ਵਿੱਚ ਅਬਦਾਲੀ ਦੇ 16-17 ਵਾਰ ਆਣ ਕਰਕੇ ਬਾਬਾ ਬੁੱਲੇ ਸ਼ਾਹ, ਇਸ ਕਿਸਮ ਦਾ ਫਰੇਜ਼ ਉਹਨਾਂ ਨੇ ਕਿਹਾ। ਹੁਣ ਇਸ ਸਾਰੇ ਦੇ ਬਾਵਜੂਦ ਇੱਕ ਬੋਨ ਹੋਮੀ ਜ਼ਰੂਰ ਰਹੀ ਹੈ ਔਰ ਇਹੀ ਕਾਰਨ ਸੀ ਕਿ ਬੇਸ਼ੱਕ ਜਿਵੇਂ ਅਸੀਂ ਖਾਨ ਅਬਦੁਲ ਗਫਾਰ ਖਾਨ ਦਾ ਜ਼ਿਕਰ ਕੀਤਾ
ਕਿ ਉਹ ਗਾਂਧੀ ਦੀ ਸਪੈਲ 'ਚ ਸੀ, ਲੇਕਿਨ ਜਦੋਂ ਫਾਈਨਲੀ ਪਾਕਿਸਤਾਨ ਦੀ ਹੋਂਦ ਸਾਹਮਣੇ ਆਈ ਤੇ ਲੋਕ ਜਿਹੜੇ ਨੇ ਉਹ ਪਾਕਿਸਤਾਨ ਦੇ ਹੱਕ 'ਚ ਖਲੋਤੇ। ਇੱਕ ਸਟੇਜ ਤੇ ਉਹ ਕਾਫੀ ਕਾਂਗਰਸ ਇਨਫਲੂਐਂਸ ਵਾਲੀ ਬੈਲਟ ਸੀ, ਲੇਕਿਨ ਅਫਗਾਨਿਸਤਾਨ ਦੇ ਮੁੱਦੇ ਦੇ ਉੱਤੇ ਜਿੰਨੀ ਕੁਰਬਾਨੀ ਪਾਕਿਸਤਾਨ ਨੇ ਕੀਤੀ ਹੈ, ਜਦੋਂ ਈਵਨ ਅਫਗਾਨਿਸਤਾਨ ਪ੍ਰੈਜ਼ੈਂਟ ਬਾਉਂਡਰੀਜ਼ ਵਾਲਾ ਵੀ ਹੋਂਦ ਦੇ ਵਿੱਚ ਆਇਆ, ਤੇ ਉਹਦੇ 'ਚ ਜੇ 1979 ਤੋਂ ਹੀ ਅਸੀਂ ਕਾਊਂਟ ਕਰੀਏ ਕਿ ਜੇ ਪਾਕਿਸਤਾਨ ਉਸ ਸਾਰੇ ਦੀ ਇੱਕ ਬੇਸਿਕ ਗਰਾਊਂਡ ਬਣ ਕੇ ਅਮਰੀਕਾ ਦੀ ਮਦਦ ਦੇ ਨਾਲ ਸੋਵੀਅਤ ਯੂਨੀਅਨ ਨੂੰ ਦੇ ਖਿਲਾਫ ਉੱਥੇ ਲੜਾਈ ਨਾ ਕਰਦੇ, ਜਿਹਨੂੰ ਜਿਹਾਦ ਦਾ ਨਾਂ ਜਾਂ ਮੁਜਾਹਿਦੀਨ ਦਾ ਨਾਂ ਦਿੱਤਾ ਗਿਆ, ਤੇ ਫਿਰ ਕੀ ਹਾਲ ਹੁੰਦਾ ਜਿਹੜਾ ਸੋਵੀਅਤ ਆਕੂਪੇਸ਼ਨ ਵਾਲੇ ਲੋਕਾਂ ਦਾ ਹੁੰਦਾ। ਬੇਸ਼ੱਕ ਅਫਗਾਨ ਬਹਾਦਰ ਕੌਮ ਹੋਣ ਦੇ ਨਾਤੇ ਉਹ ਲੜੇ, ਔਰ ਮੈਂ ਹਮੇਸ਼ਾ ਉਹਨਾਂ ਨੂੰ ਇਹ ਸਲੂਟ ਕਰਦਾ ਹਾਂ ਕਿ ਕਿਵੇਂ ਉਹਨਾਂ ਨੇ ਇਸ ਸ਼ਾਰਟ ਟਾਈਮ ਦੇ ਵਿੱਚ, ਜੇ 1979 ਤੋਂ ਹੁਣ ਤੱਕ ਦੇਖੀਏ ਕਿ ਦੋ ਸੁਪਰ ਪਾਵਰ ਜਿਹੜੀਆਂ ਨੇ ਉਹਨਾਂ ਨੂੰ ਡਿਫੀਟ ਕੀਤਾ, ਔਰ ਉਹਦੇ 'ਚ ਵੱਡੀ ਕੰਟਰੀਬਿਊਸ਼ਨ ਪਾਕਿਸਤਾਨ ਦੀ ਵੀ ਹੈ, ਉਹਨਾਂ ਜਿਹੜੇ ਏਜੰਸੀ ਏਰੀਆ ਦੇ ਟਰਾਈਬਸ ਨੇ ਉਹਨਾਂ ਦੀ ਵੀ ਹੈ, ਔਰ ਜ਼ਾਹਰਾ ਤੌਰ ਦੇ ਉੱਤੇ ਪਾਕਿਸਤਾਨ ਦੀ ਫੌਜ ਨੇ ਜਿਹੜੀਆਂ ਨੇ ਵੱਡੀਆਂ ਕੁਰਬਾਨੀਆਂ ਕੀਤੀਆਂ ਨੇ। ਜੇ ਮੈਂ ਗਲਤ ਨਾ ਹੋਵਾਂ ਤਾਂ ਇਸ ਪੀਰੀਅਡ 'ਚ 9/11 ਤੋਂ ਬਾਅਦ ਦੇ ਦੌਰ 'ਚ 80,000 ਤੋਂ ਜ਼ਿਆਦਾ ਕੈਜੂਅਲਟੀਜ਼ ਜਿਹੜੀਆਂ ਨੇ ਉਹ ਪਾਕਿਸਤਾਨ 'ਚ ਨੇ, ਸਿਵਿਲੀਅਨ, ਆਰਮੀ, ਦੂਜਾ, ਔਰ ਅਫਗਾਨਾਂ ਨੇ। ਮੈਂ ਹਮੇਸ਼ਾ ਹੀ ਇਹ ਸਮਝਦਾ ਵੀ ਜਿਸ ਬਹਾਦਰੀ ਨਾਲ ਉਹ ਖੜੇ ਨੇ, ਲੇਕਿਨ ਜਿਹੜੀ ਗੱਲ ਮੈਨੂੰ ਜਿਹੜਾ ਮੈਂ ਕਿਹਾ ਵੀ ਕਈ ਵਾਰ ਬਾਦਰ ਵੀ ਕਰਦੀ ਹੈ ਕਿ ਵੀ ਅਫਗਾਨ ਜਿਹੜੇ ਖਾਸ ਤੌਰ ਤੇ ਅੱਜ ਜਿਹੜੀ ਪ੍ਰੈਜ਼ੈਂਟ ਹਕੂਮਤ ਹੈ ਜਾਂ ਉਸ ਤੋਂ ਪਹਿਲਾਂ ਵੀ ਸੀ, ਕਿ ਉਹ ਪਾਕਿਸਤਾਨ ਪ੍ਰਤੀ ਇੰਨੀ ਹੌਸਟਿਲਿਟੀ, ਇੰਨੀ ਦੁਸ਼ਮਣੀ ਵਾਲਾ ਵਰਤਾਰਾ ਕਿਉਂ ਰੱਖਦੇ ਨੇ। ਉਹਨੂੰ ਵੀ ਚਲੋ ਕੁਝ ਤੁਸੀਂ ਸਮਝ ਸਕਦੇ ਹੋ ਕਿ ਉਹਨਾਂ ਨੂੰ ਲੱਗਦਾ ਹੈ ਵੀ ਸਾਡੇ ਇੰਟਰਫੇਰੈਂਸ ਹੁੰਦੀ ਹੈ ਜਾਂ ਹੋਏ ਨਾ ਹੋਏ, ਲੇਕਿਨ ਭਾਰਤ ਨਾਲ ਇੰਨੀ ਮੁਹੱਬਤ ਕਿਹੜੇ ਪਾਸਿਓਂ, ਭਾਰਤ ਕਿਹੜੇ ਪਾਸਿਓਂ ਅਫਗਾਨਿਸਤਾਨ ਦਾ ਸਕਾ ਹੈ ਜਿਹਨੂੰ ਅੱਜ ਉਹ ਸਾਰੇ ਹੀ ਨੈਗੇਟਿਵ ਹਿਸਟਰੀ ਕਹਿ ਕੇ ਸਕੂਲਾਂ, ਕਾਲਜਾਂ ਜਾਂ 200 ਮਿਲੀਅਨ ਮੁਸਲਮਾਨਾਂ ਦੇ ਖਿਲਾਫ ਜੋ ਵੇਵ ਬਣਾਈ ਹੋਈ ਹੈ, ਉਹ ਹਮਲਾਵਰ ਜਿਹੜੇ ਨੇ ਉਹ ਨਾ ਤਾਂ ਪੰਜਾਬ ਚੋਂ ਆਏ ਸੀ ਜਿਹੜਾ ਅੱਜ ਪਾਕਿਸਤਾਨ ਦਾ ਲਹਿੰਦਾ ਪੰਜਾਬ ਹੈ, ਨਾ ਉਹ ਬਲੋਚਿਸਤਾਨ ਚੋਂ ਆਏ ਸੀ, ਨਾ ਸਿੰਧ ਚੋਂ ਆਏ ਸੀ, ਉਹ ਉੱਥੋਂ ਹੀ ਆਏ ਸੀ ਜਿਨ੍ਹਾਂ ਨੂੰ ਇੱਕ ਪਾਸੇ ਇਹ ਉਸ ਸਾਰੇ ਨੂੰ ਨੈਗੇਟਿਵ ਲੈਗੇਸੀ ਬਣਾ ਕੇ ਇਸਲਾਮ ਦੀ ਭਾਰਤ ਵਾਲਿਆਂ ਨੇ ਨਫ਼ਰਤ ਭਰੀ ਹੋਈ ਹੈ ਲੋਕਾਂ ਦੇ ਮਨਾਂ 'ਚ, ਉਹਨਾਂ ਦੀਆਂ ਮਸੀਤਾਂ ਢਾਉਣੀਆਂ, ਉਹਨਾਂ ਦੀ ਲਿੰਚਿੰਗ, ਔਰ ਦੂਜੇ ਪਾਸੇ ਅਫਗਾਨਾਂ ਨਾਲ ਜਾਂ ਇੰਨੀ ਮੁਹੱਬਤ ਕਿਹੜੇ ਪਾਸਿਓਂ ਮੋਦੀ ਨੂੰ ਔਰ ਦੂਸਰੇ ਨੂੰ ਜਾਗਦੀ ਹੈ। ਔਰ ਮੈਂ ਬੇਸ਼ੱਕ ਇਹ ਖਬਰ ਤਾਂ ਮੈਂ ਦੇਖ ਲਈ ਸੀ, ਪਰ ਕਿਉਂਕਿ ਇੰਡੀਆ ਪਾਕਿਸਤਾਨ ਡਾਇਲੌਗ ਨੂੰ ਲੈ ਕੇ ਔਰ ਨਿਊਯਾਰਕ 'ਚ UN ਜਨਰਲ ਅਸੈਂਬਲੀ ਸੈਸ਼ਨ ਨੂੰ ਲੈ ਕੇ ਸੀ ਕਿ ਮੈਂ ਇਹਨੂੰ ਬੈਕ ਸ਼ੈਲਫ ਤੇ ਰੱਖਿਆ ਕਿ ਇਹਨੂੰ ਮੈਂ ਡਿਸਕਸ ਕਰਾਂਗਾ, ਕਿਉਂਕਿ ਪਿਛਲੇ ਦਿਨਾਂ 'ਚ ਹੀ ਸਤੰਬਰ ਦੇ ਅਖੀਰਲੇ ਦਿਨਾਂ 'ਚ ਜਿਹੜੇ ਅਫਗਾਨਿਸਤਾਨ ਦੇ ਪ੍ਰੈਜ਼ੀਡੈਂਟ ਨੇ ਅਸ਼ਰਫ ਗਨੀ, ਉਹ ਭਾਰਤ ਆਏ ਹੋਏ ਸੀ। ਵਿਵੇਕਾਨੰਦ ਇੰਟਰਨੈਸ਼ਨਲ ਫਾਊਂਡੇਸ਼ਨ ਨੇ ਉਹਨਾਂ ਨੂੰ ਸੱਦਿਆ ਸੀ ਲੈਕਚਰ ਦੇ ਲਈ, ਔਰ ਜਿਹੜਾ ਉਹਨਾਂ ਦਾ ਲੈਕਚਰ ਸੀ ਉਹਦੇ 'ਚ ਬੜੀ ਸੈਲੈਕਟ ਕਰਾਊਡ, ਜਿਹਦੇ 'ਚ ਬਾਹਰਲੇ ਜਿਹੜੇ ਨੇ ਉਹ ਫੋਰਨ ਐਨਵੋਏ, ਫਾਰਮਰ ਡਿਪਲੋਮੈਟ, ਸਟ੍ਰੈਟਜਿਕ ਅਫੇਅਰ ਐਕਸਪਰਟ, ਇਹ ਸਾਰੇ ਸੀ। ਹੁਣ ਉਹਦੇ 'ਚ ਜੇ ਤੁਸੀਂ ਇਹਨਾਂ ਦੀ ਅਸ਼ਰਫ ਗਨੀ ਹੋਰਾਂ ਦੀ ਸਪੀਚ ਦੇਖੋ ਤੇ ਇਵੇਂ ਲੱਗਦਾ ਹੈ ਕਿ ਜਿਵੇਂ ਭਾਰਤ ਦੇ ਵਿਦੇਸ਼ ਮੰਤਰਾਲੇ ਦਾ ਸਪੋਕਸਪਰਸਨ ਰਵੀਸ਼ ਕੁਮਾਰ ਬੋਲ ਰਿਹਾ ਜਾਂ ਸੁਸ਼ਮਾ ਸਵਰਾਜ ਬੋਲ ਰਹੀ। ਔਰ ਇਹ ਗੱਲ ਇੱਥੇ ਹੀ ਨਹੀਂ ਹੈ, ਜਦੋਂ ਇੱਥੇ ਵੀ ਸਾਰਕ ਦੀ ਮੀਟਿੰਗ ਹੋਈ ਨਿਊਯਾਰਕ ਦੇ ਵਿੱਚ ਸਾਈਡ ਲਾਈਨ ਦੇ ਉੱਤੇ, ਔਰ ਜਿੱਥੇ ਸੁਸ਼ਮਾ ਸਵਰਾਜ ਨੇ ਈਵਨ ਜਿਹੜੇ ਨੇ ਮਹਿਮੂਦ ਕੁਰੈਸ਼ੀ ਉਹਨਾਂ ਦੇ ਨਾਲ ਅੱਖ ਵੀ ਨਹੀਂ ਮਿਲਾਈ, ਔਰ ਗ੍ਰੀਟ ਤਾਂ ਕਰਨਾ ਦੂਰ ਦੀ ਗੱਲ ਹੈ, ਜਦੋਂ ਆਪਣਾ ਉਹ ਬੋਲ ਕੇ ਲੈਕਚਰ ਬਾਹਰ ਨਿਕਲ ਗਈ ਉਹਨਾਂ ਦੇ ਨਾਲ ਅਫਗਾਨਿਸਤਾਨ ਦਾ ਐਂਬੈਸਡਰ ਵੀ ਨਿਕਲ ਗਿਆ। ਜਿਵੇਂ ਅਫਗਾਨਿਸਤਾਨ ਇੰਨੀ ਪ੍ਰਾਊਡ ਪਠਾਣਾ ਦੀ ਧਰਤੀ, ਜਿਹਨੇ ਬਹਾਦਰੀ ਦੇ ਨਾਲ ਲੜਨਾ ਔਰ ਜਿਹਨੂੰ ਫੀਅਰਸਲੀ ਇੰਡੀਪੈਂਡੈਂਟ ਜਿਹਨੂੰ ਚਰਚਲ ਨੇ ਕਿਹਾ ਸੀ, ਉਹ ਕਿਵੇਂ ਇਹਨਾਂ ਦੇ ਹਿੰਦੂ ਤਵੀਆਂ ਦੇ ਪਿਛਲਗ ਬਣ ਕੇ ਤਾਂ ਅਫਗਾਨਿਸਤਾਨ ਨੂੰ ਸਿੱਕਮ ਬਣਾ ਦਿੱਤਾ ਇਹਨਾਂ ਨੇ ਜੀ। ਔਰ ਜੋ ਅਸ਼ਰਫ ਗਨੀ ਨੇ ਕਿਹਾ, ਹਾਲਾਂਕਿ ਸਾਡੇ ਮਿੱਤਰ ਡਾਕਟਰ ਅਰਵਿੰਦਰ ਸਿੰਘ ਜਿਹੜੇ ਕਿ ਇਸ ਖਿੱਤੇ ਦੇ ਉੱਤੇ ਨਜ਼ਰ ਵੀ ਰੱਖਦੇ ਨੇ, ਇਹਨਾਂ ਨਾਲ ਖਤੋ ਖਤਾਵਤ ਵੀ ਰੱਖਦੇ ਨੇ, ਉਹਨਾਂ ਨੇ ਵੀ ਸਾਨੂੰ ਈਮੇਲ ਇੱਕ ਸ਼ੂਟ ਕੀਤੀ ਸੀ। ਉਹਨਾਂ ਨੇ ਪੋਜ਼ਿਟਿਵ ਐਂਗਲ ਤੋਂ, ਉਹਨਾਂ ਨੂੰ ਸ਼ਾਇਦ ਇਹ ਨੁਆਂਸ ਨਹੀਂ ਪਤਾ ਕਿ ਅਸ਼ਰਫ ਗਨੀ ਜਦੋਂ ਕਹਿ ਰਿਹਾ ਹੈ ਕਿ ਜੀ ਅਸੀਂ ਤਾਂ ਹੀ ਟ੍ਰੇਡ ਕਰਾਂਗੇ ਜੇ ਸਾਡੀ ਅਸੀਂ ਤਾਂ ਹੀ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਦੇ ਨਾਲ ਜੁਆਇਨ ਕਰਾਂਗੇ ਜੇ ਸਾਡੀ ਐਕਸੈਸ ਵਾਘਾ ਤੱਕ ਹੋਏ। ਇਹ ਗੱਲ ਇਹ ਨਹੀਂ ਹੈ ਕਿ ਵੀ ਉਹਨਾਂ ਨੂੰ, ਡਾਕਟਰ ਸਾਹਿਬ ਨੂੰ ਲੱਗਾ ਕਿ ਵੀ ਪੰਜਾਬ ਜਿਹੜਾ ਇਹਦੇ 'ਚ ਇੱਕ ਪੀਸ ਮੇਕਰ ਦਾ ਰੋਲ ਅਦਾ ਕਰ ਸਕਦਾ ਹੈ, ਕਿਉਂਕਿ ਜਿਹੜਾ ਇਹ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਹੈ ਸਾਡੇ ਪੰਜਾਬ ਤੱਕ ਆਏਗਾ, ਇੰਡੀਅਨ ਆਕੂਪਾਈਡ ਪੰਜਾਬ ਤੱਕ, ਔਰ ਇੰਡੀਆ, ਪਾਕਿਸਤਾਨ, ਅਫਗਾਨਿਸਤਾਨ, ਚੀਨ ਦੇ ਵਿਚਕਾਰ ਜਿਹੜਾ ਇੱਕ
ਐਮਿਸਰੀ ਬਣ ਸਕਦਾ ਆਫ ਦਾ ਪੀਸ। ਬੜਾ ਨੋਬਲ ਥਾਟ ਹੈ ਐਂਡ ਇਵੈਂਚੁਅਲੀ ਜਦੋਂ ਖਾਲਿਸਤਾਨ ਹੋਣ ਚਾਹੇਗਾ ਇਹੀ ਰੋਲ ਖਾਲਿਸਤਾਨ ਪਲੇ ਕਰੇਗਾ ਜਿਹੜਾ ਕਿ ਇਹਨਾਂ ਸਾਰਿਆਂ ਦੇ ਵਿਚਕਾਰ ਇੱਕ ਪੀਸ ਦੇ ਦੂਤ ਦੇ ਤੌਰ ਤੇ। ਪਰ ਜਦੋਂ ਇਹ ਅਸ਼ਰਫ ਗਨੀ ਇਹ ਗੱਲ ਕਹਿ ਰਿਹਾ ਹੈ ਉਹ ਤਾਂ ਇੰਡੀਆ ਦੀ ਗੇਮ ਖੇਡ ਰਿਹਾ ਹੈ, ਕਿਉਂਕਿ ਇੰਡੀਆ ਇਹਨਾਂ ਨੂੰ ਇਸਤੇਮਾਲ ਕਰਕੇ ਵੀ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਨੂੰ ਵੀ ਡਿਸਟਰੋਏ ਕਰਨਾ ਚਾਹੁੰਦਾ ਹੈ ਔਰ ਖੁਦ ਤਾਂ ਪਾਕਿਸਤਾਨ ਦੇ ਖਿਲਾਫ ਵੈਨਮ ਹੈ ਹੀ ਹੈ। ਉਹ ਅਫਗਾਨ ਪ੍ਰੈਜ਼ੀਡੈਂਟ ਤੋਂ ਵੀ ਜਿਹੜਾ ਇੱਕ ਵਾਰ ਹੈ ਔਰ ਜਿਹੜੀ ਗੱਲ ਉਹਨੇ ਕਹੀ ਔਰ ਇਹ ਇਹਨਾਂ ਦੀ ਖਬਰ ਟਾਈਮ ਹੈਡਲਾਈਨ ਹੈ, ਟਾਈਮ ਫॉर ਪਾਕਿਸਤਾਨ ਟੂ ਮੇਕ ਏ ਚੋਇਸ। ਅਫਗਾਨਿਸਤਾਨ ਪ੍ਰੈਜ਼ੀਡੈਂਟ ਗਨੀ ਸਲੈਮਸ ਇਸਲਾਮਾਬਾਦ ਫॉर ਸਪੋਰਟਿੰਗ ਟੈਰਰ, ਕਿ ਉਹ ਪਾਕਿਸਤਾਨ ਨੂੰ ਉਹਨਾਂ ਨੇ ਐਨ ਭੰਨਿਆ ਕਿ ਜੀ ਤੁਸੀਂ ਦਹਿਸ਼ਤਗਰਦੀ ਔਰ ਹੁਣ ਤਾਂ ਉਹਨਾਂ ਨੇ ਕਿਹਾ ਲੈਂਬੈਸਟਿੰਗ ਪਾਕਿਸਤਾਨ ਫॉर ਇਟਸ ਸਪੋਰਟ ਟੂ ਟੈਰਰਿਜ਼ਮ। Afghan President Ashraf Ghani today said, time has come for Islamabad to make a clear choice, suggesting the country may have to pay a price under the US New South Asia policy if it doesn't stop backing the terror groups. ਬਿਲਕੁਲ ਇੰਡੀਅਨ ਸਟੇਟਮੈਂਟ ਜਿਵੇਂ ਉਹਨੂੰ ਲਿਖ ਕੇ ਹੀ ਇੰਡੀਅਨ ਐਨਵॉय ਨੇ ਦਿੱਤੀ ਹੈ ਕਿ ਵੀ ਇਹ ਪੜ੍ਹ ਦੇ। ਔਨ ਦਾ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਹੀ ਮੈਂਸ਼ਨਡ ਅਬਾਊਟ ਦਾ sovereignty issue raised by India and said if Afghanistan was not given transit access to Wagah and Atari for trade with India via Pakistan, then Kabul will also restrict Islamabad's access to Central Asia. ਉਹ ਕਹਿੰਦਾ ਜੀ ਜੇ ਸਾਨੂੰ ਐਕਸੈਸ ਨਾ ਦਿੱਤੇ ਉਹਨੇ ਕਿਹਾ ਜੀ ਇੰਡੀਆ ਜਿਹੜਾ ਅਪੋਜ਼ ਕਰ ਰਿਹਾ ਟੈਰੀਟੋਰੀਅਲ ਹੈ, ਸੋਵਰਨਟੀ ਇਸ਼ੂ ਹੈ, ਕਿਉਂਕਿ ਇੰਡੀਆ ਕਹਿ ਰਿਹਾ ਜੀ ਉਹਦੇ ਚ ਉਹ ਰਾਊਟ ਵੀ ਹੈ ਜਿਹੜਾ ਕਸ਼ਮੀਰ ਦਾ ਹਿੱਸਾ ਹੈ ਤੇ ਸਾਰਾ ਜੰਮੂ ਕਸ਼ਮੀਰ ਸਾਡਾ। ਉਹਨੇ ਕਿਹਾ ਜੀ ਅਸੀਂ ਸੈਂਟਰਲ ਏਸ਼ੀਆ ਨੂੰ ਬਲੌਕ ਕਰ। ਅਫਗਾਨਿਸਤਾਨ ਲੈਂਡਲੌਕਡ ਕੰਟਰੀ ਹੈ, ਕਰਾਚੀ ਪੋਰਟ ਹੋਏ ਦੂਜਾ ਹੋਏ ਸਮਾਨ ਆਉਂਦਾ ਤੇ ਟਰੱਕਾਂ ਰਾਹੀਂ ਲੱਦ ਕੇ ਅਫਗਾਨਿਸਤਾਨ ਦੇ ਚੁੱਲ੍ਹਿਆਂ ਤੇ ਰੋਟੀ ਪੱਕਦੀ ਹੈ, ਉਹੀ ਉਹਨਾਂ ਦਾ ਰਸਤਾ ਹੈ। ਸੋ ਲੇਕਿਨ ਮਤਲਬ ਇੰਡੀਆ ਨੇ ਕਿਸ ਹੱਦ ਤੱਕ ਜਾ ਕੇ ਜਿਹੜਾ ਹੁਣ ਉਹਨਾਂ ਦੇ ਕੋਲ ਤਾਂ ਚੋਇਸ ਸੀ, ਨੇਪਾਲ ਨਾਲ ਵੀ ਇੰਡੀਆ ਨੇ ਐਵੇਂ ਹੀ ਕੀਤਾ ਜਦੋਂ ਉਹਨਾਂ ਨੇ ਕਿਹਾ ਜੀ ਇਹ ਤਾਂ ਸਾਡੇ ਹੀ ਮੁਤਾਜ ਨੇ, ਕਿੱਥੇ ਜਾਣ, ਨੇਪਾਲ ਚੀਨ ਦੇ ਕੋਲ ਚਲਾ ਗਿਆ। ਜੇ ਅਫਗਾਨਿਸਤਾਨ ਦਾ ਤਾਂ ਬਾਰਡਰ ਵੀ ਨਹੀਂ ਲੱਗਦਾ ਇੰਡੀਆ ਦੇ ਨਾਲ, ਜੇ ਬਾਰਡਰ ਲੱਗਦਾ ਹੁੰਦਾ ਤਾਂ ਫਿਰ ਪਤਾ ਨਹੀਂ ਕੀ ਕੀਤਾ ਹੁੰਦਾ ਇਹਨਾਂ ਨੇ। ਪਰ ਇਹ ਮੈਂ ਲੋਕਾਂ ਦੀ ਗੱਲ ਨਹੀਂ ਕਰ ਰਿਹਾ, ਇਹ ਲੋਕ ਜਿਹੜੇ ਕਿ ਔਰ ਹਕੀਕਤ ਇਹ ਹੈ ਕਿ ਅਸ਼ਰਫ ਗਨੀ ਨੂੰ ਕੋਈ ਪੁੱਛੇ ਕਿ ਤੁਹਾਡਾ ਅਫਗਾਨਿਸਤਾਨ ਦੇ ਉੱਤੇ ਰੀਅਲ ਕੰਟਰੋਲ ਕਿੰਨਾ ਕੁ ਹੈ। ਅਮਰੀਕਨਾਂ ਦੀਆਂ ਰਿਪੋਰਟਾਂ ਪੜ੍ਹ ਲਓ ਕਿ 70% ਕੁਛ ਤਾਂ ਇਵਨ 70% ਤੋਂ ਜ਼ਿਆਦਾ ਇਲਾਕੇ ਦੇ ਉੱਤੇ ਅਫਗਾਨਿਸਤਾਨ ਦੇ ਅੱਡ-ਅੱਡ ਜ਼ਿਲ੍ਹਿਆਂ 'ਚ ਤਾਲਿਬਾਨ ਨੇ ਆਪਣੀ ਹਕੂਮਤ ਬਣਾਈ ਹੋਈ ਹੈ। ਇਹ ਤਾਂ ਕਾਬਲ ਦੇ ਵਿੱਚ ਹਰ ਚੌਥੇ ਦਿਨ ਜਿਹੜੇ ਨੇ ਕਿਤੇ ਨਾ ਕਿਤੇ ਬਲਾਸਟ ਹੁੰਦੇ ਨੇ, ਬੇਗੁਨਾਹ ਵੀ ਮਾਰੇ ਜਾਂਦੇ ਨੇ, ਉਸ ਜਿਹਨੂੰ ਅਸੀਂ ਕਦੇ ਉਹਨੂੰ ਕੰਡੈਮ ਕਰਦੇ ਹਾਂ। ਪਰ ਮੈਂ ਗਰਾਊਂਡ ਰਿਐਲਿਟੀ ਕਹਿ ਰਿਹਾ ਵੀ ਕਿਵੇਂ ਇੰਡੀਆ ਦੀ ਗੇਮ ਖੇਲਣ। ਫਿਰ ਹੇਲਿੰਗ ਇੰਡੀਆਜ਼ ਰੋਲ ਇਨ ਅਫਗਾਨਿਸਤਾਨ ਹੀ ਸੈਡ the new US policy was an important tribute to the importance of New Delhi in bringing peace and stability to the region hit by the specter of terror. Ghani was delivering ਫਿਰ ਵਿਵੇਕਾਨੰਦ ਇੰਟਰਨੈਸ਼ਨਲ ਫਾਊਂਡੇਸ਼ਨ ਜਿਹਦੇ 'ਚ ਫੋਰਨ ਡਿਗਨਿਟਰੀ ਔਰ ਦੂਸਰੇ ਆਏ। ਫਿਰ ਉਹਨੇ ਉਹੀ ਜਿਹੜਾ ਇੰਡੀਆ ਦੀ ਗੱਲ ਹੈ ਜੀ ਸੈਂਕਚੁਰੀਜ਼, ਲੌਜਿਸਟਿਕ, ਟ੍ਰੇਨਿੰਗ ਇਹ ਸਾਰਾ ਪਾਕਿਸਤਾਨ ਪ੍ਰੋਵਾਈਡ ਕਰਦਾ। ਫਿਰ ਉਹ ਪੀਸ ਪ੍ਰੋਸੈਸ ਦੀ ਗੱਲ ਕਰ ਰਿਹਾ ਕਿ ਜੀ ਹੀ ਡਜ਼ਨਟ ਇਗਨੋਰ ਇੰਡੀਆਜ਼ ਰੋਲ ਇਨ ਬ੍ਰਿੰਗਿੰਗ ਪੀਸ ਐਂਡ ਸਟੇਬਿਲਿਟੀ ਟੂ ਦਾ ਵਾਰ ਰੈਵੇਜਡ ਕੰਟਰੀ। ਹੁਣ ਗੱਲ ਇਹ ਹੈ ਜ਼ੋਰ ਅਮਰੀਕਾ ਦਾ ਵੀ ਲੱਗਾ ਹੋਇਆ ਹੈ, ਇਹ ਗਨੀ ਨੂੰ ਵੀ ਅੱਗੇ ਕੀਤਾ ਹੈ ਕਿ ਇੰਡੀਆ ਦਾ ਵੀ ਜਿਹੜੀ ਆ ਉਂਗਲ ਜਿਹੜੀ ਐਪਲ ਪਾਈ ਅਫਗਾਨਿਸਤਾਨ 'ਚ ਜਿਹਨਾਂ ਦੇ ਨਿਕਲਣ ਤੋਂ ਬਾਅਦ ਜਿਹੜਾ ਸਰਟਨਲੀ ਇਹਨਾਂ ਨੂੰ ਨਿਕਲਣਾ ਪੈਣਾ ਅਮਰੀਕਨਾਂ ਔਰ ਨੈਟੋ ਨੂੰ ਬਣਨੀ ਹੈ ਉਹਦੇ 'ਚ ਉਹਨਾਂ ਦਾ ਵੀ ਹਿੱਸਾ ਦਿਓ। ਔਰ ਗੱਲ ਤਾਂ ਇਹ ਹੈ ਕਿ ਭਾਈ ਰਹਿਣਾ ਉੱਥੇ ਕਿਨੇ ਹੈ ਇਨ ਦਾ ਐਂਡ ਆਫ ਦਾ ਡੇ ਜਿਹੜੇ ਲੋਕ ਨੇ ਡਿਸਾਈਡਿੰਗ ਫੈਕਟਰ ਉੱਥੇ ਅਮਰੀਕਾ ਸੋਵੀਅਤ ਯੂਨੀਅਨ ਦੀ ਤੁਸੀਂ ਦੁਮਛੱਲੇ ਬਣ ਕੇ ਨਜ਼ੀਬੁੱਲਾ ਸੀ ਸੋਵੀਅਤ ਯੂਨੀਅਨ ਦਾ ਜਦੋਂ ਤਾਲਿਬਾਨ ਨੇ ਹਕੂਮਤ ਲਈ ਪਹਿਲਾ ਕੰਮ ਕੀਤਾ ਉਹਨਾਂ ਨੇ ਖੰਭੇ ਨਾਲ ਲਟਕਾ ਦਿੱਤਾ ਪਹਿਲੇ ਦਿਨ ਕਾਬਲ ਲੈਣ ਤੋਂ ਬਾਅਦ। ਸੋ ਇਹ ਵਿਚਾਰੇ ਜਿਹੜੇ ਨੇ ਇਹ ਪਤਾ ਨਹੀਂ ਕਿ ਕੀ ਸੋਚਦੇ ਨੇ ਜਾਂ ਇਹਨਾਂ ਨੂੰ ਕੀ ਲੱਗਦਾ ਹੈ ਵੀ ਇਹਦੇ ਨਾਲ ਜਿਹੜਾ ਉਹ ਗਰਾਊਂਡ ਰਿਐਲਿਟੀ ਬਦਲ ਜਾਂਦੀ ਹੈ। ਪਰ ਟਾਕਿੰਗ ਪੀਸ ਪ੍ਰੋਸੈਸ ਦੀ ਗੱਲ ਕੀਤੀ। ਫਿਰ ਉਹਨੇ ਕਿਹਾ ਆਵਰ ਕੋਲੈਬੋਰੇਸ਼ਨ ਵਿਦ ਇੰਡੀਆ ਇਜ਼ ਵੈਰੀ ਓਪਨ, ਬਹੁਤ ਸਾਡੀ ਖੁੱਲੀ ਹੈ। ਵੀ ਆਰ ਡਿਲਾਈਟਡ ਵਿਦ ਦਾ 4 ਹੈਲੀਕਾਪਟਰ, ਸਾਨੂੰ 4 ਹੈਲੀਕਾਪਟਰ ਦਿੱਤੇ। ਦੱਸੋ ਇਹ ਹੈ ਜੀ ਮੇਰੇ ਕੋਲ 4 ਬੰਟੇ ਵੀ ਨੇ, ਇਹ ਮੈਨੂੰ ਬੰਟੀ ਨੇ ਦਿੱਤੇ, ਮੇਰੇ ਕੋਲ ਜਿਹੜੇ ਨੇ ਗੁੱਲੀ ਡੰਡਾ ਵੀ ਹੈ, ਇਹ ਮੈਨੂੰ ਜੰਟੀ ਨੇ ਦਿੱਤਾ। ਹੁਣ ਉਹ ਕਹਿ ਰਿਹਾ 4 ਹੈਲੀਕਾਪਟਰ ਮੋਰ MI-35 ਹੈਲੀਕਾਪਟਰਸ ਆਰ ਵੈਲਕਮ, ਹੋਰ ਦਿਓ ਸਾਨੂੰ MI ਤੋਂ ਸਾਡੇ 4 ਹੈਲੀਕਾਪਟਰ ਬਹੁਤ ਵਧੀਆ ਨੇ। ਫਿਰ ਉਹਨੇ ਕਿਹਾ ਦੇਰ ਇਜ਼ ਨੋ ਸੀਕ੍ਰੇਟ ਐਗਰੀਮੈਂਟ ਬਿਟਵੀਨ ਅਫਗਾਨਿਸਤਾਨ ਐਂਡ ਇੰਡੀਆ। ਹੋਰ ਕੀ ਹੈ ਇਹਨੂੰ ਕੀ ਕਹਿੰਦੇ ਨੇ ਉਹਦੇ ਤੇ ਦੇਰ ਆਰ ਨੋ ਸੀਕ੍ਰੇਟ ਇੰਡੀਅਨ ਫੈਸਿਲਿਟੀਜ਼। ਅਫਗਾਨਿਸਤਾਨ ਦੇ
ਬਾਰਡਰ ਜਿਹੜਾ ਪਾਕਿਸਤਾਨ ਨਾਲ ਲੱਗਦਾ ਇੰਡੀਅਨ ਕੌਂਸੂਲੇਟ ਸਾਰਿਆਂ ਦੇ ਉੱਤੇ ਜਿਹੜੇ ਰਾਹ ਦੇ ਅੱਡੇ ਨੇ, ਜੀ। ਉਹ ਜਿਹੜਾ ਕੁਲਭੂਸ਼ਣ ਯਾਦਵ ਹੈ ਉਹ ਇਹੀ ਕੰਮ ਕਰਦਾ ਸੀ। ਕਿੰਨੇ ਕੌਂਸੂਲੇਟ ਉੱਥੇ ਖੋਲੇ ਹੋਏ ਨੇ, ਉੱਥੇ ਕਿਹੜੇ ਵੀਜ਼ੇ ਲੈ ਕੇ ਇੰਡੀਆ ਆਉਣ ਨੂੰ ਨੇ। ਬਿਲਕੁਲ ਉਹਨਾਂ ਨੇ ਕਿਹਾ ਜੀ ਕੋਈ ਅਸੀਂ ਨਹੀਂ, देयर इज नो डिस्टेबलाइजेशन ਆਫ ਐਨੀ ਨੇਬਰ। ਫਿਰ ਉਹਨਾਂ ਨੇ ਉਹ ਜਿਹੜਾ ਕਿਹਾ ਕਿ ਜੀ ਸਾਨੂੰ $1 ਬਿਲੀਅਨ ਦੀ ਪੈਕੇਜ ਏਡ ਦਿੱਤੀ ਇੰਡੀਆ ਨੇ, ਔਰ ਅਸੀਂ ਸਾਰੇ ਫਿਰ ਉਹਨਾਂ ਦੇ ਐਂਡ ਦਾ ਇਹ ਕਿਹਾ ਕਿ ਜੀ ਦੇਖੋ ਅਸੀਂ ਆਪਣਾ ਗਵਾਂਢੀ ਥੋੜੀ ਬਦਲ ਸਕਦੇ ਹਾਂ, ਜਿਵੇਂ ਕੈਥੋਲਿਕ ਮੈਰਿਜ ਦੇ ਵਿੱਚ ਉਹ ਤੁਸੀਂ ਡਾਈਵੋਰਸ ਲੈ ਨਹੀਂ ਸਕਦੇ, ਉਹ ਇਹਨੂੰ ਲੱਗ ਰਿਹਾ ਵੀ ਪਾਕਿਸਤਾਨ ਬਦਲ ਸਕਦਾ। ਉਹ ਗਨੀ ਸਾਹਿਬ 6 ਮਿਲੀਅਨ ਅਫਗਾਨ ਜਿਸ ਮੁਲਕ ਨੇ ਰਿਫਿਊਜੀ ਰੱਖੇ ਹੋਣ ਫॉर ਡੈਕੇਡਸ 79 ਤੋਂ ਬਾਅਦ, ਔਰ ਅੱਜ ਵੀ 2-3 ਮਿਲੀਅਨ ਜ਼ਰੂਰ ਹੋਣਗੇ, ਕੁਝ ਥੋੜੇ ਬਹੁਤ ਵਾਪਸ ਗਏ ਨੇ, ਕੁਝ ਤਾਂ ਇੱਕ ਪਾਰਟ ਤਾਂ ਜਿਹੜਾ ਮੈਂ ਸਮਝਦਾ ਹਾਂ ਵੀ ਪਠਾਨ ਕਰੈਕਟਰ ਦਾ ਔਰ ਸਿੱਖ ਕਰੈਕਟਰ ਦਾ ਹੈ ਥੈਂਕਫੁਲਨੈਸ, ਕਿ ਸ਼ੁਕਰਗੁਜ਼ਾਰੀ ਕਿ ਭਾਈ ਜਿਹਨੇ ਤੁਹਾਡਾ ਕੋਈ ਕੀਤਾ ਹੈ, ਮੁਸੀਬਤ ਵੇਲੇ ਆਇਆ, ਵੀ ਤੁਸੀਂ ਬਿਲਕੁਲ ਹੀ ਇਹ ਡਾਲਰਾਂ ਦੇ ਲਾਲਚ ਅਮਰੀਕਾ ਨੂੰ ਖੁਸ਼ ਕਰਨ ਦੇ ਲਈ ਕਿਸ ਹੱਦ ਤੱਕ ਜਾ ਕੇ ਆਪਣਾ ਗਵਾਂਢੀ ਹਮਸਾਇਆ ਮੁਲਕ ਹੈ, ਮਿਲੀਅਨਸ ਤੁਹਾਡੇ ਉੱਥੇ ਐਜ਼ ਏ ਰਿਫਿਊਜੀ ਜਿਨ੍ਹਾਂ ਨੇ ਔਖੇ ਵੇਲੇ ਸਾਥ ਦਿੱਤਾ ਹੈ, ਜਿਨ੍ਹਾਂ ਦੇ ਮੁਲਕ ਦੇ ਵਿੱਚ ਤੁਹਾਡੇ ਟ੍ਰਾਈਬਸ ਦੀ ਉਹ ਫੌਜ ਹੋਏ, ਔਰ ਅੱਜ ਪ੍ਰਾਈਮ ਮਿਨਿਸਟਰ ਵੀ ਜਿਹੜੇ ਨੇ ਉਹ ਤੁਹਾਡੇ ਉਸ ਮੂਲ ਨਾਲ ਸੰਬੰਧਿਤ ਨੇ, ਬਜਾਏ ਕਿ ਤੁਸੀਂ ਉਹ ਮਾਹੌਲ ਸਿਰਜੋ ਕਿ ਪਾਕਿਸਤਾਨ ਅਫਗਾਨਿਸਤਾਨ ਇੱਕ ਚੰਗੇ ਗਵਾਂਢੀਆਂ ਵਾਂਗ ਜਿਹੜਾ ਉਹ ਕਰਨ। ਤੁਸੀਂ ਭਾਰਤ ਦੀ ਕੱਚ ਵੜੇ ਹੋਏ ਹੋ। ਭਾਰਤ ਨੇ ਜਿਨ੍ਹਾਂ ਸਿੱਖਾਂ ਨੇ 80% ਕੁਰਬਾਨੀਆਂ ਅੰਗਰੇਜ਼ਾਂ ਤੋਂ ਆਜ਼ਾਦੀ ਲੈਣ ਲਈ ਕੀਤੀਆਂ, ਜਿਹੜੇ ਇਹਨਾਂ ਦੇ ਹੱਥ 'ਚ ਖੇਡ ਕੇ ਜਿਨ੍ਹਾਂ ਨੇ 47 ਦੇ ਵਿੱਚ ਜਿਹੜਾ ਆਪਣੀ ਤਬਾਹੀ ਕਰਵਾਈ, ਉਹਨਾਂ ਦਾ ਹਾਲ ਕੀ ਕੀਤਾ ਹੈ। ਕੀ ਹਾਲ ਕਰ ਰਹੇ ਹੋਰ ਜੇ ਤੁਸੀਂ ਪੁੱਛਣਾ ਹੈ ਤੇ ਖਾਨ ਅਬਦੁਲ ਗਫਾਰ ਖਾਨ ਨੂੰ ਵੀ ਪੁੱਛ ਲਓ ਕਿ ਭਾਈ ਉਹਨੂੰ ਗਾਂਧੀ ਨੇ ਫਿਰ ਕਿੰਨਾ ਕੁ ਕੰਸਲਟ ਕੀਤਾ ਸੀ ਜਦੋਂ ਫਾਈਨਲ ਕੋਈ ਡਿਸੀਜਨ ਲਿਆ ਸੀ। ਉਹ ਤਾਂ ਫਰੰਟੀਅਰ ਗਾਂਧੀ ਕਹਿੰਦੇ ਸੀ ਉਹਨੂੰ, ਕਿ ਜੀ ਫਰੰਟੀਅਰ ਗਾਂਧੀ ਹੈ ਜੀ। ਸੋ ਇਹ ਅਕਿਰਤ ਘਣਾ ਦੇ ਨਾਲ ਤੁਸੀਂ ਜੁੜ ਕੇ ਤੁਸੀਂ ਸਮਝਦੇ ਹੋ ਕਿ ਵੀ ਇਹ ਤੁਸੀਂ ਆਪਣੇ ਲੋਕਾਂ ਦਾ, ਮੁਲਕ ਦੇ ਲੋਕਾਂ ਦਾ ਭਲਾ ਚਾਹੁੰਦੇ। ਬਿਲਕੁਲ ਨਹੀਂ। ਅਸੀਂ ਪਿਆਰ ਕਰਦੇ ਹਾਂ ਅਫਗਾਨਾਂ ਨੂੰ, ਅਫਗਾਨਿਸਤਾਨ ਨੂੰ, ਔਰ ਅਸੀਂ ਸਮਝਦੇ ਹਾਂ ਕਿ ਵੀ ਉਸ ਖਿੱਤੇ ਦੇ ਵਿੱਚ ਅੰਮ੍ਰਿਤਸਰ ਤੋਂ ਕਾਬਲ ਤੱਕ ਉਦੋਂ ਤੱਕ ਸਟੇਬਿਲਿਟੀ, ਖੁਸ਼ਹਾਲੀ ਨਹੀਂ ਹੋਣੀ ਜਦੋਂ ਤੱਕ ਬਫਰ ਸਟੇਟ ਖਾਲਿਸਤਾਨ ਹੋਣ 'ਚ ਨਹੀਂ ਆਉਂਦੀ। ਇਹ ਜਮਨਾ ਪਾਰ ਵਾਲਿਆਂ ਦੇ ਨਾਲ ਨਾ ਯਾਰੀ ਪਾਓ, ਹਕੀਕਤ ਨੂੰ ਸਮਝੋ, ਔਰ ਇਹ ਦੇਖੋ ਕਿ ਵੀ ਕੰਧ ਤੇ ਕੀ ਲਿਖਿਆ ਹੋਇਆ ਹੈ ਤੇ ਤੁਹਾਡੀ ਹਕੂਮਤ ਉੱਥੇ ਕਿੰਨੀ ਕੁ ਦੇਰ ਹੋਰ ਸਰਵਾਈਵ ਕਰੇਗੀ ਜੇ ਇਹੋ ਜਿਹੀਆਂ ਗੱਲਾਂ ਕਰੋਗੇ। ਜੀ ਰਾਜ ਸਾਹਿਬ, ਬਿਲਕੁਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਤੇ ਬੇਨਤੀ ਕਰਦੀ ਹੈ ਵੀਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਟੀਵੀ 84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤੀਆਂ ਨੌਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈਲੀਨੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨੀ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵੀਅਰਸ। ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।